मैं ਐਲੀਮੈਂਟੇਸ਼ਨ 'ਚ ਕੰਮ ਕਰਦਾ ਹਾਂ ਕੁੰਦਸ ਵਿੱਚ। ਵਾਈ ਕਰਕਾ ਦਾ ਇਲਾਕਾ ਸੀ ਉਸ ਸਾਈਡ ਤੇ ਉੱਥੇ ਮੇਰਾ ਨਾ ਇੱਕ ਕਪਲ ਨਾਲ ਨਾ ਉਹਨਾਂ ਦੀ ਨਾ ਹੋਮ ਡਿਲੀਵਰੀ ਕਰਨ ਵਾਸਤੇ ਉਹਨਾਂ ਨਾਲ ਨਾ ਮਤਲਬ ਸਮਾਨ ਲੈ ਕੇ ਜਾਣਾ ਸੀ ਉਹਨਾਂ ਦੇ ਨਾਲ। ਉਹ ਸਨ ਦੋਵੇਂ ਨਾ ਰੈਸਟੋਰੈਂਟ ਦੀ ਫੀਲਡ ਨਾਲ ਕਨੈਕਟਡ ਸਨ, ਦੋਵੇਂ ਮੀਆਂ ਬੀਵੀ ਸਨ। ਉਹਨਾਂ ਨਾਲ ਮੈਂ ਗੱਪਸ਼ਪ ਲਾਉਣੀ ਸ਼ੁਰੂ ਹੋਇਆ ਹਲਕਾ ਫੁਲਕਾ। ਉਹਨਾਂ ਨੂੰ ਮਤਲਬ ਇੰਗਲਿਸ਼ ਉਹਨਾਂ ਨੂੰ ਆਉਂਦੀ ਸੀ, ਉਸ ਜ਼ਮਾਨੇ 'ਚ ਮੈਨੂੰ ਸਪੈਨਿਸ਼ ਬਿਲਕੁਲ ਹੀ ਨਹੀਂ ਸੀ, ਜ਼ੀਰੋ ਸੀ ਸਮਝ ਲਓ। ਉਹਨਾਂ ਨਾਲ ਗੱਪਸ਼ਪ ਹਲਕੀ ਫੁਲਕੀ ਲਾਈ ਤੇ ਉਹਨਾਂ ਮੈਨੂੰ ਦੱਸਿਆ ਸੀ ਰੈਸਟੋਰੈਂਟ ਦੀ ਫੀਲਡ ਨਾਲ ਹਾਂ। ਫਿਰ ਉਹਨਾਂ ਮੈਨੂੰ ਪੁੱਛਿਆ ਤੂੰ ਕਿੱਥੋਂ ਬਿਲੋਂਗ ਕਰਨਾ ਨਾ, ਮੈਂ ਉਹਨਾਂ ਨੂੰ ਦੱਸਿਆ ਮੈਂ ਪਾਕਿਸਤਾਨ ਤੋਂ ਕਰਨਾ। ਉਹਨਾਂ ਨੇ ਇੱਕ ਬੜੀ ਜ਼ਬਰਦਸਤ ਗੱਲ ਕੀਤੀ ਸੀ ਜਿਹਦੇ ਵਿੱਚ ਐਜ਼ ਏ ਪਾਕਿਸਤਾਨੀ ਮੈਨੂੰ ਹਲਕਾ ਜਿਹਾ ਪ੍ਰਾਊਡ ਫੀਲ ਹੋਇਆ ਸੀ, ਹਲਕਾ ਜਿਹਾ ਹੀ ਹੋਇਆ ਸੀ, ਜ਼ਿਆਦਾ ਨਹੀਂ ਕਰੀਦਾ। ਫਿਰ ਉਸ ਤੋਂ ਬਾਅਦ ਫਿਰ ਉਹ ਸਰੀਆ ਵੀ ਆ ਜਾਂਦਾ। ਉਹ ਬੋਸ ਉਹ ਕਹਿੰਦਾ ਸੀ ਕਿ ਪਾਕਿਸਤਾਨੀ ਰੈਸਟੋਰੈਂਟ ਫੀਲਡ ਵਿੱਚ ਤੁਹਾਨੂੰ ਹਰ ਰੈਸਟੋਰੈਂਟ ਤੇ ਪਾਕਿਸਤਾਨੀ ਲੱਭਣਗੇ, ਕਿਚਨ ਵਿੱਚ ਖਾਸ ਕਰਕੇ, ਤੇ ਉਹ ਕੰਮ ਦੇ ਬਹੁਤ ਪਰਫੈਕਟ ਹੁੰਦੇ ਨੇ। ਨਹੀਂ, ਇਹਦੇ ਵਿੱਚ ਸ਼ੱਕ ਵੀ ਕੋਈ ਨਹੀਂ ਹੈ। ਜਿੰਨੇ ਵੀ ਤੁਸੀਂ ਇੱਥੇ ਬਾਸਨੋ 'ਚ ਵੇਖ ਲਓ, ਜਿੰਨੇ ਰੈਸਟੋਰੈਂਟ ਨੇ ਇਹ ਸਾਰੇ ਪਾਕਿਸਤਾਨੀ ਸਾਂਭੇ ਹੋਏ ਨੇ ਜ਼ਿਆਦਾਤਰ। ਅੰਦਰ ਤੁਸੀਂ ਕਿਚਨ ਦੇਖ ਲਓ ਨਾ, ਤੇ ਕਿਚਨ ਦੇ ਵਿੱਚ ਤੁਹਾਨੂੰ ਹੋਰ ਕੁਝ ਨਹੀਂ ਆਇਆ ਤੇ ਪੀਕੇ ਤੇ ਪਾਕਿਸਤਾਨੀ ਜ਼ਰੂਰ ਲੱਭੇਗਾ। ਭਾਂਡਿਆਂ ਤੇ ਤੁਹਾਨੂੰ ਪਾਕਿਸਤਾਨੀ ਜਾਂ ਇੰਡੀਅਨ ਜ਼ਰੂਰ ਲੱਭੇਗਾ ਤੁਹਾਨੂੰ। ਉਹਨੇ ਦੱਸਿਆ ਕਹਿੰਦੇ ਕਿ ਬਹੁਤ ਕਮਾਲ ਦੇ ਸ਼ੈਫ ਨੇ, ਬੜਾ ਅੱਛਾ ਖਾਣਾ ਬਣਾਉਂਦੇ ਨੇ। ਫਿਰ ਉਹਨੇ ਦੂਸਰਾ ਜਿਹੜਾ ਪਾਕਿਸਤਾਨੀ ਖਾਣਿਆਂ ਦੀ ਬੜੀ ਦੇਖੋ ਮੇਰੇ ਸਾਨੂੰ ਪਾਕਿਸਤਾਨੀਆਂ ਨੂੰ ਕਿਉਂ ਰੱਖਿਆ ਜਾਂਦਾ ਹੈ, ਪਾਕਿਸਤਾਨੀ ਜਾਂ ਇੰਡੀਅਨ ਵਗੈਰਾ ਨੇ, ਕਿਉਂਕਿ ਇਹ ਨਾ ਇਹਨਾਂ ਨੂੰ ਸਮਝ ਲਓ ਖੋਦਿਆਂ ਕਰਵਾ ਲੈਂਦੇ ਨੇ ਉਹ। ਬਿਲਕੁਲ ਸਪੈਨਿਸ਼ ਦੇ ਜਿਹੜੇ ਨਾ ਜਾਂ ਜਿੰਨੇ ਵੀ ਦੂਜੇ ਵੀ ਗੈਰ ਮੁਲਕੀ ਨੇ, ਹੈਫੇ ਨੇ ਜਿਹੜੇ ਮਰਜ਼ੀ ਹੈਫੇ ਕਰ ਲਓ। ਹੈਫੇ ਨਹੀਂ ਕਹਿ ਲਓ, ਜਿਹੜੇ ਦੂਜੇ ਵਰਕਰ ਵੀ ਨੇ, ਜਿਹੜੇ ਮੈਂ ਗੱਲ ਕਰਨਾ ਪਿਆ, ਸਪੈਨਿਸ਼ ਹੋ ਗਏ, ਇਟਾਲੀਅਨ ਹੋ ਗਏ, ਜਿਹੜੇ ਦੂਜੇ ਮੁਲਕਾਂ ਤੋਂ ਆ ਰਹੇ ਨੇ, ਤੁਸੀਂ ਉਹਨਾਂ ਨੂੰ ਮਾਲਕ ਕਵੇ ਨਾ ਕਿ ਕੰਮ ਛੇਤੀ ਕਰ ਤੋਂ ਲੱਗ ਜਾਂਦਾ। ਮੇਰੇ 2 ਹੀ ਹੱਥ ਨੇ। ਹਾਂ ਜ਼ਾਹਿਰੀ ਗੱਲ ਹੈ, ਉਹ ਇੰਜੀ ਮੇਰੇ 2 ਹੀ ਹੱਥ ਨੇ, ਮੈਂ ਇਸ ਤੋਂ ਵੱਧ ਨਹੀਂ ਕਰ ਸਕਦਾ। ਅਸੀਂ ਕਰਨੇ ਆ, ਅਸੀਂ ਆਪਣੀ ਹੋਰ ਸਪੀਡ ਵਧਾ ਲੈਂਦੇ ਆ, ਮਤਲਬ ਕੋਈ ਬੈਸਟ ਟੂ ਬੈਸਟ ਦੇਣ ਦੀ ਕੋਸ਼ਿਸ਼ ਕਰਦੇ ਆ, ਬੈਸਟ ਟੂ ਬੈਸਟ ਦੇਣ ਦੀ ਕੋਸ਼ਿਸ਼ ਕਰਨੇ ਆ। ਕਿ ਅਸੀਂ ਸਾਡੀ ਕੋਸ਼ਿਸ਼ ਹਮੇਸ਼ਾ ਇਹੀ ਹੁੰਦੀ ਹੈ ਕਿ ਜਨਾ ਉਹ ਸਾਨੂੰ ਕੋਈ ਬੰਦਾ ਆਵਾਜ਼ ਨਾ ਦੇਵੇ, ਇਹ ਨਾ ਕਹੇ ਉਹ ਢਿੱਲਾ ਕੰਮ ਕਰਨਾ ਪਿਆ। ਬਿਲਕੁਲ ਕੋਸ਼ਿਸ਼ ਪੂਰੀ ਹੁੰਦੀ ਹੈ, ਫਿਰ ਕੋਸ਼ਿਸ਼ ਪੂਰੀ ਹੁੰਦੀ ਹੈ। ਹਾਂਜੀ 100% ਦੇਣ ਦੀ ਕੋਸ਼ਿਸ਼। ਦੇਖੋ ਹਰ ਇੱਕ ਬੰਦੇ ਦੀ ਕੈਪੈਸਿਟੀ ਨਾ ਅਲੱਗ ਹੁੰਦੀ ਬਿਲਕੁਲ। ਕੁਝ ਬੰਦੇ ਆਪਣੀ ਜਨਾ ਪੂਰੀ ਕੈਪੈਸਿਟੀ ਤੇ ਚੱਲਦੇ ਹੁੰਦੇ ਨੇ, ਕਈ ਜਨਾ ਨਹੀਂ ਚੱਲਦੇ ਹੈ। ਕੁਛ ਲੋਕ ਐਸੇ ਵੀ ਹੈ ਨੇ ਜਿਹੜੇ ਡਬਲ ਕੰਮ पे ਕਰਦੇ ਨੇ ਇਸ ਟਾਈਮ, ਡਬਲ ਬਿਲਕੁਲ, ਉਹ ਵੀ ਕਿਚਨ ਵਿੱਚ। ਹੁਣ ਸਾਡੇ ਕੁਝ ਦੋਸਤ ਵੀ ਹੈ ਨੇ ਜਿਹੜੇ 2 ਰੈਸਟੋਰੈਂਟਾਂ ਤੇ ਕੰਮ पे ਕਰਦੇ ਨੇ। ਬਿਲਕੁਲ ਸੁਬਹ ਇੱਕ ਜਗ੍ਹਾ ਜਾਂਦੇ ਨੇ, ਦੂਸਰੀ ਜਗ੍ਹਾ ਵੀ ਜਾਂਦੇ ਨੇ ਰਾਤ ਨੂੰ। ਤੇ ਮੈਂ ਰਾਤ ਖੁਦ 2 ਜਗ੍ਹਾ ਕੰਮ ਕੀਤਾ। ਨਾਰਮਲੀ ਮੁਸ਼ਕਿਲ ਹੁੰਦਾ ਕੰਮ ਕਰਨਾ ਨਾ 2 ਜਗ੍ਹਾ। ਨਹੀਂ 2 ਜਗ੍ਹਾ ਤੇ ਕੰਮ ਕਰਨਾ ਮੁਸ਼ਕਿਲ ਹੁੰਦਾ, ਲੇਕਿਨ ਇਹ ਵੇਖੋ ਨਾ ਇਹਨਾਂ ਦਾ ਇਹ ਸਿਰ ਢਾਹ ਜਾਂਦੇ ਨੇ। ਬਿਲਕੁਲ ਕਹਿੰਦੇ ਨੇ ਬਸ ਕਮਾਣੇ ਪੈਸੇ ਆਉਣੇ ਚਾਹੀਦੇ, ਬਾਅਦ ਚ ਪੈਸਾ ਕਮਾ ਕੇ ਤੇ ਫਿਰ ਮੰਜੀ ਤੇ ਲੰਮੇ ਪੈ ਜਾਂਦੇ ਨੇ। ਫਿਰ ਆਂਦੇ ਨੇ ਹਾਂਜੀ ਹੁਣ ਯਾਰ ਗੋਡੇ ਵੀ ਦਰਦ ਕਰਦੇ ਨੇ, ਹੱਡੀਆਂ ਵੀ ਦਰਦ ਕਰਦੀਆਂ ਨੇ। ਪਿੱਛੇ ਮੈਂ ਦੋਸਤ ਨੂੰ ਮਿਲਿਆ ਤੇ ਉਹ ਯਾਰ ਮੇਰੀ ਹੱਡੀਆਂ ਦਾ ਬੜਾ ਪ੍ਰੋਬਲਮ ਹੋਇਆ, ਮੈਨੂੰ ਬਿਲਕੁਲ ਟੁਰਨ ਵੀ ਨਹੀਂ ਹੁੰਦਾ ਹੈ। ਤੇ ਕੀ ਉਹ 15-16 ਸਾਲ ਰੈਸਟੋਰੈਂਟ ਤੇ ਕੰਮ ਕੀਤਾ। ਹੁਣ ਜ਼ਾਹਰੀ ਗੱਲ ਹੈ ਤੁਸੀਂ 12-14 ਘੰਟੇ ਖਲੋ ਕੇ ਕੰਮ ਕਰਨਾ, ਹੱਡੀਆਂ ਦੀ ਮਾਂ ਭੈਣ ਇੱਕ ਹੋਣੀ ਹੈ। ਜ਼ਾਹਰੀ ਗੱਲ ਹੈ, ਉਹ ਤੁਹਾਡੇ ਤੁਸੀਂ ਰਹਿ ਜਾਂਦੇ ਹੋ। ਇੱਕ ਨਾ ਬੰਦਾ ਸਾਡੇ ਨਾਲ ਕੰਮ ਕਰਦਾ ਸੀ, ਉਹ ਨਾ ਹਫਤੇ ਦੇ ਤਕਰੀਬਨ 60 ਘੰਟੇ ਕੰਮ ਕਰਦਾ ਸੀ। ਠੀਕ ਹੈ, ਉਹਦੀਆਂ ਹੱਡੀਆਂ 'ਚ ਵੀ ਦਰਦ ਸੀ ਤੇ ਉਹ ਚਲਾ ਗਿਆ ਡਾਕਟਰ ਕੋਲ, ਤੇ ਡਾਕਟਰ ਨੂੰ ਜਾ ਕੇ ਆਂਦਾ ਕਿ ਨਾ ਮੇਰੀ ਹੱਡੀਆਂ 'ਚ ਕਾਫੀ ਜ਼ਿਆਦਾ ਦਰਦ। ਉਹਨੇ ਕਹਿੰਦਾ ਤੂੰ ਨਾ ਰੈਸਟ ਕਰ ਥੋੜੀ ਜੀ। ਅੱਛਾ, ਤੇ ਉਹਨੇ ਕਿੰਨੇ ਘੰਟੇ ਕੰਮ ਕਰਨਾ? ਕਹਿੰਦਾ 8 ਘੰਟੇ। ਡਾਕਟਰ ਕਹਿੰਦੀ 8 ਘੰਟੇ ਕੰਮ ਕਰਨਾ ਦਰਦ ਨਹੀਂ ਨਿਕਲਦੀ ਹੈ, ਤੂੰ ਜ਼ਿਆਦਾ ਕਰਨਾ ਵਾ। ਉਹ ਨਹੀਂ ਸੀ ਮੰਨਿਆ, ਉਹ ਕਹਿੰਦਾ ਨਹੀਂ ਮੈਂ 8 ਹੀ ਕਰਨਾ ਵਾ।